ਜਿਹੜੀਆਂ ਨੇ ਬਹੁਤੀ ਦੇਰ ਲੁਕੀਆਂ ਨਹੀਂ ਰਹਿੰਦੀਆਂ, ਛਿਪੀਆਂ ਨਹੀਂ ਰਹਿੰਦੀਆਂ। ਜੀ ਇੱਕ ਨਾ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਹੈ, ਜੇ ਤੁਸੀਂ ਗੂਗਲ ਤੇ ਜਾਓਗੇ ਨਾ, ਮੈਂ ਤੇ ਘੱਟ ਪੜ੍ਹਿਆ ਲਿਖਿਆ, ਉੱਥੇ ORF ਲਿਖੋਗੇ ਨਾ ਤੇ ਉਹ ਆ ਜਾਣਾ ਅੱਗੇ, ਆਬਜ਼ਰਵਰ ਰਿਸਰਚ ਫਾਊਂਡੇਸ਼ਨ। ਇਹਨੂੰ ਬਹੁਤ ਤਕੜੇ ਬੰਦੇ ਚਲਾਉਂਦੇ ਆ, ਸੰਚਾਲਿਤ ਕਰਦੇ ਆ, ਬਹੁਤ ਤਕੜੇ। ਇਹ ਨਹੀਂ ਹੈ ਕਿ ਉੱਠ ਕੇ ਹਾਰੀ ਸਾਰੀ ਮੇਰੇ ਵਰਗਾ ਉੱਥੇ ਲੇਖ ਘੱਲ ਦੂਗਾ, ਲਿਖ ਕੇ ਐਵੇਂ 4 ਲਾਈਨਾਂ ਉਹਦੀਆਂ ਫੜੀਆਂ, 4 ਲਾਈਨਾਂ ਉਹਦੀਆਂ ਟੰਗ ਕੇ ਤੋਂ ਬਾਂਹ ਕੇ ਤੋਂ ਚੱਲ ਵੀ ਲੇਖ ਬਣ ਗਿਆ, ਮੈਂ ਲੇਖਕ ਬਣ ਗਿਆ। ਉੱਥੇ ਬਹੁਤ ਤਕੜੇ ਤਕੜੇ ਲੋਕ ਲਿਖਦੇ ਆ, ਯਾਨੀ ਮਲਾਈ ਕਰੀਮ ਹੈ, ਕਰੀਮ ਹੈ। ਔਰ ਹੈਰਾਨ ਹੋ ਜਾਓਗੇ, ਇਹ ਜਿਹੜਾ ORF ਹੈ ਇਹ ਮੁਕੇਸ਼ ਅੰਬਾਨੀ ਦੇ ਚੰਦੇ ਤੇ ਚੱਲਦਾ ਹੈ, ਇਹਨਾਂ ਦਾ ਫਾਊਂਡੇਸ਼ਨ ਹੈ। ਸੋ ਇਹਦੇ ਵਿੱਚ ਸੀਮਾ ਸਿਰੋਹੀ ਦਾ ਇੱਕ ਲੇਖ ਛਪਿਆ, ਉਹ ਪੜ੍ਹਨ ਵਾਲਾ, ਤੁਸੀਂ ਪੜ੍ਹ ਸਕਦੇ ਹੋ ਜਿੱਥੇ ਵੀ ਤੁਹਾਨੂੰ ਮਿਲੇ, ਸਹੂਲਤ ਦੇ ਮੁਤਾਬਕ ਤੁਸੀਂ ਪੜ੍ਹ ਸਕਦੇ ਹੋ ਜਾ ਕੇ। ਤਾਂ ਉਹਨੇ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਲੇਖ ਲਿਖਿਆ, ਯਾਨੀ ਸਾਲ ਦੇ ਅੰਤ ਦੇ ਪ੍ਰਪੇਖ 'ਚ ਲਿਖਿਆ, ਪਰ ਸਾਲ ਦੀ ਸ਼ੁਰੂਆਤ 'ਚ ਉਹ ਚਰਚਾ 'ਚ ਆਇਆ। ਉਹਦੇ 'ਚ ਕਿਹਾ ਕਿ ਜਿਹੜੀ ਪਿਛਲੇ ਸਾਲ ਦੀ ਸ਼ੁਰੂਆਤ ਹੈ ਉਹ ਝੂਠ ਨਾਲ ਹੋਈ ਹੈ। ਮੈਂ ਸੰਖੇਪ ਦੇ ਵਿੱਚ ਮੁਕਤਸਰ, ਕਿਉਂਕਿ ਖਬਰਾਂ ਦੂਸਰੀਆਂ ਵੀ ਆ, ਸਾਲ ਦੀ ਸ਼ੁਰੂਆਤ ਹੀ ਝੂਠ ਨਾਲ ਹੋਈ ਜਦੋਂ ਬਾਲਾਕੋਟ ਮਾਮਲੇ 'ਚ ਗਲਤ ਬਿਆਨੀ ਕੀਤੀ ਗਈ। ਪਰ ਅਮਰੀਕਾ ਨੇ ਨਵੀਂ ਦਿੱਲੀ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਝੂਠ ਦਾ ਕਵਚ ਬਣਾਈ ਰੱਖਣ 'ਚ ਇਮਦਾਦ ਕੀਤੀ। ਇਸ ਪਿੱਛੇ ਅਮਰੀਕਾ ਦੇ ਕਈ ਕੌਮਾਂਤਰੀ ਕਾਰਨ ਸਨ। ਇਸ ਵੇਲੇ ਜੋ ਦੇਸ਼ ਵਿੱਚ ਹੋ ਰਿਹਾ ਉਸ ਤੋਂ ਅਮਰੀਕੀ ਪ੍ਰਸ਼ਾਸਕ ਪਰੇਸ਼ਾਨ ਹਨ। ਉਹਨਾਂ ਨੇ ਨਾਲ ਮਿਸਾਲ ਵੀ ਦਿੱਤੀ ਹੈ, ਮਤਲਬ ਕਿ ਇੱਥੋਂ ਤੱਕ ਮੈਂ ਕੋਟ ਕੀਤੀ ਉਹਨਾਂ ਦੀ ਟਿੱਪਣੀ ਕਿ ਇਸ ਵੇਲੇ ਜੋ ਦੇਸ਼ ਵਿੱਚ ਹੋ ਰਿਹਾ ਉਸ ਤੋਂ ਅਮਰੀਕੀ ਪ੍ਰਸ਼ਾਸਕ ਪਰੇਸ਼ਾਨ ਹਨ। ਤਾਂ ਨਾਲ ਉਹਨਾਂ ਨੇ ਇੱਕ ਮਿਸਾਲ ਦਿੱਤੀ ਹੈ ਕਿ ਜੋ ਅਮਰੀਕੀ ਰਾਜਦੂਤ ਹੈ ਇੱਧਰ ਇੰਡੀਆ ਦੇ ਵਿੱਚ, ਉਹਨਾਂ ਦਾ ਟਵਿੱਟਰ ਹੈਂਡਲ ਜਾ ਕੇ ਵੇਖੋ, ਉਹਨਾਂ ਦੇ ਵਾਲ ਤੇ, ਮਤਲਬ ਕਿ ਜਿਹਦਾ ਆਪਣਾ ਪ੍ਰੋਫਾਈਲ ਪਿਕ ਹੁੰਦੀ ਹੈ, ਪਿੱਛੇ ਵਾਲ ਹੁੰਦੀ ਹੈ, ਤਾਂ ਵਾਲ ਤੇ ਜਾ ਕੇ ਦੇਖੋ ਕਈ ਧਰਮਾਂ ਦੇ ਜਿੱਥੇ ਕੇਂਦਰ ਹੈ ਜਾਂ ਜਿਹੜੇ ਸਥਾਨ ਆ ਜੋ ਉਹਨਾਂ ਨੇ ਯਾਤਰਾ ਕੀਤੀ, ਉਹਨਾਂ ਦੀਆਂ ਵੱਖ-ਵੱਖ ਤਸਵੀਰਾਂ, ਜੋ ਸਾਈਨ ਹੈ, ਇਸ਼ਾਰਾ ਹੈ ਕਿ ਭਾਰਤ ਹੈ ਜਿਹੜਾ ਉਹ ਸਰਬ ਧਰਮ ਲਈ ਖੁੱਲਾ ਦੇਸ਼ ਹੈ। ਤਾਂ ਇਹ ਇੱਕ ਉਹਨਾਂ ਦਾ ਲੇਖ ਹੈ ਜਿਹੜਾ ਚਰਚਾ 'ਚ ਆਇਆ। ਉਸ ਤੋਂ ਬਾਅਦ ਫਿਰ ਕੁਛ ਚੀਜ਼ਾਂ ਨੇ ਇਸ ਚਰਚਾ ਨੂੰ ਅੱਗੇ ਵਧਾਇਆ, ਜਿੱਦਾਂ ਪ੍ਰਵੀਨ ਸਾਨੀ ਜੀ ਆ, ਰੱਖਿਆ ਮਾਮਲਿਆਂ ਦੇ ਮਾਹਰ ਆ, ਕਿਉਂਕਿ ਇਸ ਤੋਂ ਬਾਅਦ ਫਿਰ ਜਿਵੇਂ ਹੀ ਲੇਖ ਆਇਆ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਯਾਨੀ ORF 'ਚ, ਫਿਰ ਕੁਛ ਨਿਊਜ਼ ਪੋਰਟਲ ਨੇ ਪ੍ਰੋਗਰਾਮ ਕੀਤੇ ਜਿਹੜਾ ਕਿ ਗੋਦੀ ਮੀਡੀਆ ਤੋਂ ਬਾਹਰ ਹੈ, ਉਸ ਗਰੁੱਪ ਤੋਂ ਬਾਹਰ ਹੈ। ਤਾਂ ਕੁਛ ਹੋਰ ਜਿਹੜੇ ਮੀਡੀਆ ਅਦਾਰੇ ਸੀਗੇ, ਫਿਰ ਉਹਨਾਂ ਨੇ ਰਿਪੋਰਟਿੰਗ ਕੀਤੀ ਇਹਦੇ ਤੇ, ਲਗਾਤਾਰ ਚੀਰ-ਫਾੜ ਹੋਣੀ ਸ਼ੁਰੂ ਹੋ ਗਈ ਆ। ਤਾਂ ਪ੍ਰਵੀਨ ਸਾਨੀ ਜੀ ਵੀ ਆਏ ਆ, ਉਹ ਆਰਮੀ ਤੋਂ ਰਿਟਾਇਰਡ ਨੇ, ਰੱਖਿਆ ਮਾਮਲਿਆਂ ਦੇ ਬਹੁਤ ਚੋਟੀ ਦੇ ਯਾਨੀ ਉੱਚ ਕੋਟੀ ਦੇ ਐਕਸਪਰਟ ਆ। ਤਾਂ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਕਿ ਅਸੀਂ POK ਤੇ ਕਬਜ਼ਾ ਕਰ ਲਵਾਂਗੇ। ਇਹ ਉਹਨਾਂ ਨੇ ਗੱਲ ਕਹੀ ਆ ਕਿ ਸਾਡੇ ਲੋਕਾਂ ਨੂੰ ਇੱਥੇ ਭਰਮਾਇਆ ਜਾ ਰਿਹਾ ਵਾ ਕਿ ਅਸੀਂ POK ਤੇ ਕਬਜ਼ਾ ਕਰ ਲਵਾਂਗੇ। ਉਹ ਕਹਿੰਦੇ ਆ ਕਿ ਲੋਕਾਂ ਨੂੰ ਹੇਠਲੇ ਪੱਧਰ ਤੇ ਕੱਖ ਨਹੀਂ ਪਤਾ ਹੁੰਦਾ, ਜੋ ਮਰਜ਼ੀ ਇਹਨਾਂ ਦੇ ਵਿਚਾਲੇ ਝੂਠ ਸੁੱਟਦੇ। ਤਾਂ ਮਤਲਬ ਇੱਕ ਚਰਚਾ ਜਿਹੜੀ ਚੱਲ ਰਹੀ ਸੀਗੀ POK ਨੂੰ ਲੈ ਕੇ, ਤੇ ਉਹਨੂੰ ਵੀ ਰੱਦ ਕਰ ਦਿੱਤਾ ਰੱਖਿਆ ਮੰਤਰਾਲੇ ਦੇ, ਯਾਨੀ ਜਿਹੜੇ ਰੱਖਿਆ ਮਾਹਰ ਨੇ, ਜਿਹੜੇ ਰੱਖਿਆ ਮੰਤਰਾਲਿਆਂ ਦੇ ਮਾਮਲਿਆਂ ਨਾਲ ਬਹੁਤ ਨੇੜੇ ਜੁੜੇ ਹੋਇਆ। ਫਿਰ ਇਸੇ ਚੀਜ਼ ਨੂੰ ਅੱਗੇ ਤੋਰਿਆ ਅੱਜ ਸੁਬਰਾਮਨੀਅਮ ਸਵਾਮੀ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਲੀਡਰ ਆ, ਉਹਨਾਂ ਦੀ ਜਿਹੜੀ ਲੜਕੀ ਹੈ ਸੁਹਾਸਿਨੀ ਹੈਦਰ, ਉਹਨਾਂ ਵੀ ਟਵੀਟ ਕੀਤਾ, ਔਰ ਉਹ ਦਾ ਹਿੰਦੂ ਅਖਬਾਰ ਦੇ ਵਿੱਚ ਵਿਦੇਸ਼ੀ ਮਾਮਲਿਆਂ ਦੇ ਚੀਫ ਨੇ ਮੇਰੇ ਖਿਆਲ ਦੇ ਨਾਲ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਉਹਨਾਂ ਨੇ ਵੀ ਕਿਹਾ ਕਿ ਅਮਰੀਕਾ ਨੇ ਉਸ ਵੇਲੇ ਝੂਠ ਦੀ ਛਤਰੀ ਨੂੰ ਕਾਇਮ ਰੱਖਣ 'ਚ ਇਮਦਾਦ ਕੀਤੀ ਸੀ। ਫਿਰ ਜੇ ਮਨੋਜ ਜੋਸ਼ੀ ਦਾ ਆਪਾਂ ਵੇਖੀਏ ਪੁਆਇੰਟ ਆਫ ਵਿਊ, ਉਹ ਵੀ ਡਿਫੈਂਸ ਮਾਰ, ਉਹ ਕਹਿੰਦੇ ਕਿ ਜੋ CBS ਬਣਾਇਆ ਰਾਵਤ ਜੀ ਨੂੰ, ਤਾਂ ਰਾਵਤ ਦਾ ਕੋਈ ਵੀ ਐਸਾ ਟਰੈਕ ਰਿਕਾਰਡ ਹੈ ਹੀ ਨਹੀਂ, ਜਿਹੜੇ ਉਹ ਕਹਿੰਦੇ ਆ ਕਿ ਜਿਹਨਾਂ ਨੂੰ ਆਪਾਂ ਕਹੀਏ ਕਿ ਸੈਨਿਕ ਬਾਹਰ ਆ, ਜਦੋਂ ਫੌਜ ਲਈ ਪੈਸੇ ਹੈ ਨਹੀਂ ਗੇ ਤਾਂ ਇਸ ਪਦ ਨੂੰ ਸਰਜੀਤ ਕਰਕੇ ਖੁਸ਼ੀ ਕੀ ਜਾਦੂ ਕਰ ਲਵਾਂਗੇ, ਵਹਿਮ ਹੈ, ਉਹਨਾਂ ਵਿੱਚ ਕੋਈ ਖਾਸ ਯੋਗਤਾ ਨਹੀਂ ਹੈ। ਸੋ ਡਿਫੈਂਸ ਨੂੰ ਲੈ ਕੇ ਲਗਾਤਾਰ ਚੀਜ਼ਾਂ ਆਈਆਂ, ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਮੈਂ ਜੋ ਤੁਹਾਨੂੰ ਕੋਟ ਕਰਕੇ ਦੱਸੀ ਆ, ਉਹ ਹੈ ਬਾਲਾਕੋਟ ਦਾ ਮਾਮਲਾ। ਤਾਂ ਇਹਦੇ ਵਿੱਚ ਹੁਣ ਦੇਖੋ ਇਹ ਚੀਜ਼ਾਂ ਆਪਾਂ ਨੂੰ ਵੀ ਸਮਝ ਆ ਰਹੀਆਂ, ਸਧਾਰਨ ਬੁੱਧੀ ਵਾਲਿਆਂ ਨੂੰ ਵੀ, ਕਿ ਅਮਰੀਕਾ ਦੇ ਆਪਣੇ ਇੰਟਰਸਟ ਨੇ ਜੀ, ਕਿਉਂਕਿ ਚਾਈਨਾ ਦੇ ਨਾਲ ਇੱਕ ਉਹਨਾਂ ਦੀ ਸਿੱਧੀ ਜੰਗ ਚੱਲਦੀ ਪਈ ਹੈ, ਔਰ ਉਹ ਯੂਰਪੀ ਦੇਸ਼ ਵੀ, ਪੱਛਮ ਵੀ ਲੱਗਾ ਹੋਇਆ, ਅਮਰੀਕਾ ਵੀ, ਉਹ ਸਾਰੇ ਲੱਗੇ ਹੋਏ ਆ ਚਾਈਨਾ ਦੇ ਨਾਲ ਕੰਪੀਟ ਕਰਨ ਵਾਸਤੇ। ਤਾਂ ਕਿਸੇ ਸਮੇਂ ਜਦੋਂ ਅਫਗਾਨਿਸਤਾਨ 'ਚ ਅਮਰੀਕਾ ਫਸਿਆ ਸੀ, ਪਾਕਿਸਤਾਨ
ਸੇਮ ਚੀਜ਼ ਉਹਨਾਂ ਲਈ ਸੀਗਾ। ਤਾਂ ਇਸ ਵੇਲੇ ਇੰਡੀਆ ਚਾਈਨਾ ਦੇ ਵਿਰੁੱਧ ਜੇ ਆਪਾਂ ਦੇਖੀਏ ਤਾਂ ਅਮਰੀਕਾ ਦੇ ਆਪਣੇ ਇੰਟਰਸਟ ਹੋ ਸਕਦੇ ਆ, ਪਰ ਇਹ ਕਹਾਣੀ ਤੇ ਇੱਕ ਵਾਰ ਫੇਰ ਸਵਾਲ ਖੜਾ ਹੋ ਗਿਆ। ਤੇ ਮੰਨ ਲਓ ਜੇ ਕਹਾਣੀ ਪਲਟ ਜਾਂਦੀ, ਕਿਉਂਕਿ ਅਮਰੀਕਾ ਦਾ ਕੋਈ ਪਤਾ ਨਹੀਂ, ਅਮਰੀਕਾ ਤੁਹਾਨੂੰ ਪਤਾ ਆਪਣੀਆਂ ਇੱਛਾਵਾਂ ਦੇ ਅਨੁਸਾਰ ਚੱਲਦਾ, ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਚੱਲਦਾ। ਜੇ ਕੱਲ ਨੂੰ ਕਹਾਣੀ ਚੋਂ ਕੋਈ ਕੋਣੀ ਮੋੜ ਨਿਕਲ ਆਇਆ ਤਾਂ ਇਹਦਾ ਮਤਲਬ ਹੈ ਕਿ ਭਾਰਤ ਬਹੁਤ ਵੱਡੇ ਘਾਟੇ 'ਚ ਜਾਊਗਾ। ਆਪਦਾ ਜਹਾਜ਼ ਵੀ ਇਹਨਾਂ ਨੇ ਆਪ ਹੀ ਡਿੱਗਿਆ, ਆਪਦੀ ਮਿਜ਼ਾਈਲ ਦੇ ਨਾਲ 6-7 ਬੰਦੇ ਵੀ ਮਰਵਾ ਲਏ, ਫਿਰ ਇੱਕ ਜਹਾਜ਼ ਉਹਨਾਂ ਨੇ ਸੁੱਟ ਲਿਆ, ਇਹਨਾਂ ਦਾ ਬੰਦਾ ਵੀ ਮਤਲਬ ਕਿ ਉੱਥੇ ਫੜ ਲਿਆ, ਤੇ ਫਿਰ ਖੱਟਿਆ ਕੀ ਆ, ਮਤਲਬ ਕਿ ਐਕਸਪੋਜ਼ ਹੋ ਜਾਣਗੇ ਟੋਟਲੀ। ਜੇ ਮੰਨ ਲਓ ਕੱਲ ਨੂੰ ਅਮਰੀਕਾ ਨੇ ਛਤਰੀ ਚੱਕ ਦਿੱਤੀ, ਜਿਹਦੇ ਬਾਰੇ ਸੰਕੇਤ ਅੱਜ ਵੱਡੇ ਵੱਡੇ ਡਿਫੈਂਸ ਮਾਹਰ ਜਿਹੜੇ ਆ ਦੇ ਰਹੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ NRC CAA ਦਾ ਜਿਹੜਾ ਸੰਵਿਧਾਨ 'ਤੇ ਕੋਈ ਅਸਰ ਨਹੀਂ, ਭਾਰਤੀ ਵਿਦੇਸ਼ ਮੰਤਰਾਲਾ ਮੋਦੀ ਨੇ ਵੀ ਖੇਡਿਆ ਹੁਣ ਜਜ਼ਬਾਤੀ ਪੱਤਾ। ਦੇਖੋ ਇਹ ਵੀ ਇੱਕ ਵੱਖਰੀ ਚੀਜ਼ ਆ। ਹੁਣ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਦੇ ਪੱਖ 'ਚ ਨਹੀਂ ਜਾ ਰਹੀਆਂ ਇਸ ਵੇਲੇ। ਇਹ ਨਹੀਂ ਹੈ ਕਿ ਸਰਕਾਰ ਸਭ ਕੁਛ ਬੁਰਾ ਕਰ ਰਹੀ ਹੈ, ਸਰਕਾਰ ਅੱਛਾ ਵੀ ਕਰ ਰਹੀ ਹੈ ਕੁਛ ਮੁਹਾਜ਼ ਤੇ, ਪਰ ਜੋ ਚਰਚਿਤ ਵਿਸ਼ੇ ਆ ਉਹਨਾਂ ਦੇ ਵਿੱਚ ਸਰਕਾਰ ਦੇ ਪੱਖ 'ਚ ਕੁਛ ਵੀ ਪਲੜਾ ਜਿਹੜਾ ਝੁਕਦਾ ਨਜ਼ਰ ਨਹੀਂ ਆਉਂਦਾ। ਹੁਣ ਤੁਸੀਂ ਉਦਾਹਰਨ ਲੈ ਲਓ, ਜੇ ਇਹਨੂੰ ਆਪਾਂ ਹੁਣ ਦੂਸਰੇ ਪੱਖ ਤੋਂ ਵੇਖੀਏ, ਜਿੱਦਾਂ ਅੱਜ ਭਾਰਤੀ ਵਿਦੇਸ਼ ਮੰਤਰਾਲਾ ਸਾਹਮਣੇ ਆਇਆ, ਉਹਨਾਂ ਦੇ ਜਿਹੜੇ ਤਰਜਮਾਨ ਨੇ ਬਹੁਤ ਉੱਚ ਕੋਟੀ ਦੇ ਰਵੀਸ਼ ਕੁਮਾਰ ਨਿਊਜ਼ ਰੀਡਰ ਜਾਂ ਜਰਨਲਿਸਟ ਨਹੀਂ, ਇਹ ਉਹ ਰਵੀਸ਼ ਕੁਮਾਰ ਨੇ ਜਿਹੜੇ ਤਰਜਮਾਨ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ। ਤਾਂ ਰਵੀਸ਼ ਕੁਮਾਰ ਹੋਰਾਂ ਨੇ ਜਿਹੜੀ ਗੱਲ ਕਹੀ ਆ, ਉਹਨਾਂ ਨੇ ਇਹ ਗੱਲ ਮੇਰੇ ਖਿਆਲ ਦੇ ਨਾਲ ਸਾਨੂੰ ਨਹੀਂ ਕਹੀ। ਜੇ ਅਸੀਂ ਆਖੀਏ ਕਿ ਭਾਰਤ ਦੀ ਪਬਲਿਕ ਨੂੰ ਸੰਬੋਧਨ ਹੋ ਕੇ ਸਾਨੂੰ ਕੋਈ ਸੰਬੋਧਿਤ ਕਰ ਰਹੇ ਸੀਗੇ, ਗੱਲ ਨਹੀਂ, ਐਸਾ ਕੁਛ ਨਹੀਂ। ਉਹ ਦੁਨੀਆ ਨੂੰ ਸਫਾਈ ਦਿੰਦੇ ਨਜ਼ਰ ਆਏ ਆ। ਤਾਂ ਇੱਕ ਵੱਖਰੀ ਕਿਸਮ ਦਾ ਮੈਂ ਕਹੂੰਗਾ ਕਿ ਨਾਟਕੀ ਘਟਨਾਕ੍ਰਮ ਹੈ ਸਾਡੇ ਭਾਰਤ ਦੇ ਵਿੱਚ, ਕਿਉਂਕਿ ਅੱਜ ਤੱਕ ਐਸਾ ਬਹੁਤ ਘੱਟ ਹੋਇਆ। ਕਿਉਂਕਿ ਅਸੀਂ 370 ਦੇ ਮਾਮਲੇ 'ਚ ਵੀ ਕਹਿੰਦੇ ਹਾਂ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਕਸ਼ਮੀਰ 'ਚ ਵੀ ਕਹਿੰਦੇ ਹਾਂ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਦੂਸਰਾ ਕੋਈ ਦਖਲ ਨਹੀਂ ਦੇਊਗਾ। ਪਰ ਇੱਥੇ ਸਫਾਈ ਦਿੰਦੇ ਨਜ਼ਰ ਆਇਆ, ਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਸਫਾਈ ਦਿੱਤੀ ਆ ਉਹਦੇ 'ਚ ਇੱਕ ਤੇ ਇਹ ਆ ਕਿ ਕਹਿੰਦੇ ਜੀ ਕਿ NRC ਤੇ CAA ਦਾ ਸੰਵਿਧਾਨ ਤੇ ਕੋਈ ਅਸਰ ਨਹੀਂ ਪਊਗਾ, ਘੱਟ ਗਿਣਤੀਆਂ ਦੇ ਨਾਲ ਕੋਈ ਵਿਤਕਰਾ ਨਹੀਂ ਹੋਊਗਾ। ਸਭ ਤੋਂ ਵੱਡੀ ਗੱਲ ਇਹ ਆ ਕਿ ਸੰਵਿਧਾਨ ਤੇ ਕੋਈ ਪ੍ਰਭਾਵ ਨਹੀਂ ਪੈਣਾ, ਸੰਵਿਧਾਨ ਤੇ ਕੋਈ ਪ੍ਰਭਾਵ ਨਹੀਂ ਪੈਣਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸੇ ਤਰ੍ਹਾਂ ਹੀ ਲੱਗਦੀਆਂ ਜਿਸ ਤਰ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਉਹ ਸਫਾਈ ਦਿੰਦੇ ਹੋਣ, ਕਿਉਂਕਿ ਵਿਦੇਸ਼ ਮੰਤਰਾਲਾ ਜਿਹੜਾ ਉਹ ਸਾਨੂੰ ਥੋੜੀ ਨਾ ਸਫਾਈ ਦੇਊਗਾ, ਸਾਡੇ ਲਈ ਤਾਂ ਹੋਮ ਮਿਨਿਸਟਰੀ ਹੈ। ਤਾਂ ਇੱਕ ਤਰ੍ਹਾਂ ਨਾਲ ਸਾਰੀ ਦੁਨੀਆ ਨੂੰ ਦੇਸ਼ ਵੱਲੋਂ ਸਫਾਈ ਦਿੱਤੀ ਜਾ ਰਹੀ ਹੈ। ਇਹ ਵੀ ਇੱਕ ਨਾਟਕੀ ਘਟਨਾਕ੍ਰਮ ਹੈ, ਸਾਡੀ ਡਿਪਲੋਮੈਟਿਕ ਇੱਕ ਜਿਹੜੀ ਸਾਡੀ ਕੁਵਤ ਚੱਲਦੀ ਰਹਿੰਦੀ ਹੈ ਹਮੇਸ਼ਾ। ਸੋ ਦੂਜੇ ਪਾਸੇ ਜੇ ਆਪਾਂ CAA ਤੇ ਪੋਲੀਟੀਕਲ ਸਿਨਾਰੀਓ ਦੇਖੀਏ, ਦ੍ਰਿਸ਼ਟਾਂਤ ਦੇਖੀਏ ਅੱਜ ਦਾ, ਤਾਂ ਇਹਦੇ 'ਚ ਵੀ ਕਈ ਮੇਜਰ ਇੰਪਰੂਵਮੈਂਟ ਹੋਈਆਂ ਨੇ। ਜਿੱਦਾਂ ਲਾ ਲਓ ਕਿ ਨਰਿੰਦਰ ਮੋਦੀ ਦਾ ਤੁਸੀਂ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਨੇ ਇੱਕ ਜਜ਼ਬਾਤੀ ਕਾਰਡ ਖੇਡਿਆ। ਜਜ਼ਬਾਤੀ ਕਾਰਡ ਕੀ ਆ ਕਿ CAA ਤੇ ਉਹਨਾਂ ਨੇ ਸਿੱਧਾ ਹੀ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲਿਆ। ਉਹ ਕਹਿੰਦੇ ਕਿ ਪਾਕਿਸਤਾਨ ਦੇ ਖਿਲਾਫ ਜਰਾ ਮੂੰਹ ਖੋਲ ਕੇ ਦਿਖਾਓ। ਇਹ ਦੁਵਿਧਾ ਖੜੀ ਕਰ ਦਿੱਤੀ ਕਾਂਗਰਸ ਦੇ ਸਾਹਮਣੇ, ਕਿਉਂਕਿ ਸਿੱਧਾ ਨਿਸ਼ਾਨੇ ਤੇ ਕਾਂਗਰਸ ਆ। ਤਾਂ ਕਾਂਗਰਸ ਬਾਰੇ ਉਹ ਕਹਿੰਦੇ ਆ ਕਿ ਇਹ ਲੋਕ ਪਾਕਿਸਤਾਨ ਤੋਂ ਆਏ ਦਲਿਤ, ਪਿਛੜੇ, ਪ੍ਰਤਾੜਿਤ ਲੋਕਾਂ ਦੇ ਖਿਲਾਫ ਹੀ ਅੰਦੋਲਨ ਕਰ ਰਹੇ ਆ। ਪਾਕਿਸਤਾਨ ਦਾ ਜਨਮ ਧਰਮ ਦੇ ਆਧਾਰ ਤੇ ਹੋਇਆ ਸੀਗਾ, ਔਰ ਉਦੋਂ ਤੋਂ ਹੀ ਲੈ ਕੇ ਦੂਸਰੇ ਧਰਮਾਂ ਦੇ ਲੋਕਾਂ ਦੇ ਨਾਲ ਉੱਥੇ ਅਤਿਆਚਾਰ ਸ਼ੁਰੂ ਹੋ ਗਿਆ ਸੀਗਾ। ਮਤਲਬ ਕਿ ਉਹਨਾਂ ਦੇ ਨਾਲ ਧੱਕਾ ਸ਼ੁਰੂ ਹੋ ਗਿਆ ਸੀ। ਸਮੇਂ ਦੇ ਨਾਲ ਪਾਕਿਸਤਾਨ ਵਿੱਚ ਹਿੰਦੂ, ਸਿੱਖ, ਜੈਨ, ਬੋਧੀ ਤੇ ਈਸਾਈ ਜਿਹੜੇ ਸੀ ਉਹ ਲਗਾਤਾਰ ਤਸ਼ੱਦਦ ਦਾ ਸ਼ਿਕਾਰ ਹੋਏ ਆ। ਤਾਂ ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ਤੇ ਕਿਹਾ, ਜਜ਼ਬਾਤੀ ਪਤਾ ਹੀ ਹੈ ਨਾ ਇਹ, ਕਿ ਦੇਖੋ ਲੋਕ ਤੇ ਦੁਖੀ ਹੈ ਤੇ ਤੁਸੀਂ ਦੁਖੀਆਂ ਦੇ ਖਿਲਾਫ ਹੀ ਅੰਦੋਲਨ ਕਰ ਰਹੇ ਹੋ। ਤਾਂ ਕਾਂਗਰਸ ਨੂੰ ਫਸਾਇਆ। ਹਾਲਾਂਕਿ ਕਾਂਗਰਸ ਨੇ ਕਿਹਾ ਕਿ ਸੰਸਦ ਨਹੀਂ ਹੈ, ਇਹ ਅੰਦੋਲਨ ਸੰਸਦ ਦਾ ਨਹੀਂ ਹੈ, ਕਿਉਂਕਿ ਪ੍ਰਧਾਨ ਮੰਤਰੀ ਨੇ ਬਿਆਨ ਵੀ ਕੁਛ ਐਸਾ ਦਿੱਤਾ ਸੀਗਾ ਕਿ ਸੰਸਦ ਦੇ ਵਿੱਚ ਵੀ ਵਿਰੋਧ ਕਰਦੇ ਆ ਤੇ ਬਾਹਰ ਵੀ ਦੇਖ ਲਓ। ਹੁਣ ਉਹਨਾਂ ਨੇ ਕਿਹਾ ਕਿ ਸੰਸਦ ਦਾ ਨਹੀਂ ਹੈ ਮਾਮਲਾ, ਇਹ ਸਾਡੀ ਉਹੋ ਜਿਹੀ ਗੱਲ ਨਹੀਂ ਹੈ ਜੀ ਪਾਕਿਸਤਾਨ ਨੂੰ ਸਬਕ ਸਿਖਾ ਚੁੱਕੇ ਅਸੀਂ। ਉਹਨਾਂ ਨੇ ਜ਼ਿਕਰ ਕੀਤਾ 65 ਦਾ, 71 ਦਾ ਜਾਂ ਹੋਰ ਜੰਗਾਂ ਦਾ। ਕਹਿੰਦੇ ਕਿ ਇਹ ਅੰਬ ਤੇ ਬਿਰਿਆਨੀ ਵਾਲੀ ਡਿਪਲੋਮੇਸੀ ਅਸੀਂ ਨਹੀਂ ਕਰਦੇ। ਮਤਲਬ ਕਿ ਨਰਿੰਦਰ ਮੋਦੀ ਨੂੰ ਮੋੜਵਾ ਉਹਨਾਂ ਨੇ ਤਾਨਾ ਦਿੱਤਾ। ਪਰ ਕੁਛ ਹੋਰ ਚੀਜ਼ਾਂ ਵੀ ਵਾਪਰੀਆਂ ਨੇ। ਅੱਜ ਕੇਰਲ ਦੇ ਰਾਜਪਾਲ ਨੇ ਕਿਹਾ ਕਿ ਜੋ ਮਤਾ ਪਾਇਆ ਗਿਆ ਸੀ ਅਸੈਂਬਲੀ ਦੇ ਵਿੱਚ CAA ਦੇ ਵਿਰੋਧ ਦੇ ਵਿੱਚ ਉਹ ਗੈਰ ਸੰਵਿਧਾਨਕ ਹੈ, ਯਾਨੀ ਸੰਵਿਧਾਨ ਦਾ ਉਲੰਘਣ ਹੈ। ਵੈਸੇ ਜਦੋਂ ਤੜਕੇ 7 ਵਜੇ ਕੋਈ ਰਾਜਪਾਲ ਬਿਨਾਂ
ਬਹੁਮਤ ਸਪਸ਼ਟ ਕੀਤੇ ਤੋਂ ਕਿਸੇ ਨੂੰ ਸਹੁੰ ਚੁਕਾ ਦਿੰਦਾ, ਅਜੇ ਬੁਰਸ਼ ਵੀ ਨਹੀਂ ਕੀਤਾ ਹੁੰਦਾ ਕਿਸੇ ਨੇ, ਉਦੋਂ ਸਭ ਕੁਝ ਠੀਕ ਹੁੰਦਾ। ਖੈਰ, ਫਿਰ ਅਸਮ ਦੀ ਅੱਜ ਇੱਕ ਵੱਡੀ ਖਬਰ ਆ। ਉੱਥੇ ਇੱਕ ਤੇ ਆ ਕਿ ਕਾਲਜ ਯੂਨੀਵਰਸਿਟੀਆਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਇੱਕ ਪ੍ਰਤਿੱਗਿਆ ਲਈ ਆ ਕਿ ਅਸੀਂ ਅੰਦੋਲਨ ਨੂੰ ਅੱਗੇ ਵਧਾਂਗੇ। ਜਿਹੜੀ ਉੱਥੇ ਇੱਕ ਅੱਜ ਸਭ ਤੋਂ ਵੱਡੀ ਘਟਨਾ ਵਾਪਰੀ ਆ ਉਹ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉੱਥੇ ਦੇ ਚੀਫ ਮਿਨਿਸਟਰ ਅਸਮ ਦੇ ਸਰਬਾਨੰਦ ਸੋਨੋਵਾਲ, ਉਹ ਰੋਣ ਲੱਗ ਪਏ ਆ। ਉਹਨਾਂ ਦੀਆਂ ਤੇ ਚੀਕਾਂ ਕਢਾਤੀਆਂ ਜਨਤਾ ਨੇ। ਉਹ ਕਹਿੰਦੇ ਮੇਰਾ ਤਿਰਸਕਾਰ ਨਾ ਕਰੋ, ਮੈਂ ਕਿੱਧਰ ਜਾਵਾਂਗਾ, ਮੈਂ ਤੁਹਾਡਾ ਹੀ ਪੁੱਤ ਆ ਤੇ ਤੁਹਾਡਾ ਚੁਣ ਕੇ ਹੀ ਘੱਲਿਆ ਹੋਇਆ ਇੱਥੇ ਆਇਆ, ਮੈਨੂੰ ਕਿਰਪਾ ਕਰਕੇ ਦੁਰਕਾਰੋ ਨਾ। ਉਹਨੇ ਹੱਥ ਹੀ ਜੋੜ ਦਿੱਤੇ ਆ, ਕਹਿੰਦਾ ਕਿ ਮੈਂ ਕਿਸੇ ਵਿਦੇਸ਼ੀ ਨੂੰ ਇੱਥੇ ਵਸਣ ਨਹੀਂ ਦਿਆਂਗਾ। ਹੁਣ ਇੱਥੇ ਸਵਾਲ ਪ੍ਰਧਾਨ ਸੇਵਕ ਹੈ ਜਿਹੜੇ ਉਹਨਾਂ ਦੇ ਸਾਹਮਣੇ ਵੀ ਖੜਾ ਹੋਊਗਾ ਕਿ ਤੁਸੀਂ ਹੁਣ ਆਪਣੇ ਚੀਫ ਮਿਨਿਸਟਰ ਨੂੰ ਕੀ ਕਹੋਗੇ, ਕਿਉਂਕਿ ਉਹ ਇੱਥੇ ਸ਼ਬਦ ਜਿਹੜਾ ਇਸਤੇਮਾਲ ਕਰ ਰਿਹਾ ਕਿ ਮੈਂ ਕਿਸੇ ਵਿਦੇਸ਼ੀ ਨੂੰ ਇੱਥੇ ਵਸਣ ਨਹੀਂ ਦੇਊਂਗਾ। ਕਿਸੇ ਵਿਦੇਸ਼ੀ ਵਸਣ ਤੋਂ ਭਾਵ ਇਹ ਹੈ ਕਿ ਅਸਲ ਦੇ ਵਿੱਚ ਉਹ ਹਿੰਦੂ ਨੂੰ ਵੀ ਨਹੀਂ ਰਹਿਣ ਦੇਣਗੇ। ਤਾਂ ਫਿਰ ਤੁਸੀਂ ਕੀ ਕਹੋਗੇ ਕਿ ਉਹ ਵੀ ਹੁਣ ਪਾਕਿਸਤਾਨ ਦੀ ਬੋਲੀ ਬੋਲਣ ਲੱਗ ਪਏ ਆ, ਉਹ ਵੀ ਦੇਸ਼ ਤੋਂ ਹੀ ਹੋ ਗਿਆ। ਯਾਨੀ ਉਹ ਲਚਰ ਤੇ ਲਚਾਰ ਨਜ਼ਰ ਆਉਂਦੇ ਪਏ ਆ, ਯਾਨੀ ਉਹਨਾਂ ਦੇ ਚੀਫ ਮਿਨਿਸਟਰ ਆ। ਤਾਂ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਅਸਮ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਕਿ ਸਰਬਾਨੰਦ ਸੋਨੋਵਾਲ ਹੈ ਜਿਹੜਾ, ਉਹ ਬਹੁਤ ਜ਼ਿਆਦਾ ਬੈਕਫੁੱਟ ਤੇ ਹੋ ਗਿਆ ਇਸ ਮਾਮਲੇ 'ਚ। ਸੋ ਨਰਿੰਦਰ ਮੋਦੀ ਦੀ ਸਰਕਾਰ ਇਸ ਮਾਮਲੇ 'ਚ ਪੂਰੀ ਫਾਰਵਰਡ ਆ, ਪੂਰੀ ਫਰੰਟ ਲਾਈਨ ਤੇ ਆ, ਕਿਉਂਕਿ ਇਹਨਾਂ ਨੇ ਤੇ ਅੱਜ ਇੱਕ ਹੈਲਪਲਾਈਨ ਨੰਬਰ ਵੀ ਜਿੱਦਾਂ ਕਰਦੇ ਨਾ ਕਈ ਜਾਰੀ, ਕਿਆ ਹੈਲਪਲਾਈਨ ਨੰਬਰ ਹੈ ਜੀ, ਤੁਸੀਂ ਜਦੋਂ ਮਰਜ਼ੀ ਕਾਲ ਕਰ ਲਓ। ਤਾਂ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਨੰਬਰ ਵੀ ਜਾਰੀ ਕਰ ਦਿੱਤਾ, ਕਹਿੰਦੇ ਕਿ ਤੁਸੀਂ ਮਿਸ ਕਾਲ ਮਾਰ ਕੇ ਤੇ ਸਾਡੀ ਇਸ ਕੋਸ਼ਿਸ਼ ਦਾ ਸਮਰਥਨ ਕਰੋ। ਮਤਲਬ ਕਿ ਸਮਰਥਨ ਜਤਾਉਣ ਵਾਸਤੇ ਹੁਣ ਇਹ ਟੈਲੀਫੋਨ ਨੰਬਰ ਜਨਤਕ ਕਰਦੇ ਕਿ ਮਿਸ ਕਾਲ ਮਾਰੋ, ਸਾਨੂੰ ਸਮਰਥਨ ਦਿਓ ਤਾਂ ਕਿ ਅਸੀਂ ਕਹਿ ਸਕੀਏ ਕਿ ਦੇਸ਼ ਜਿਹੜਾ ਉਹ ਸਾਡੇ ਨਾਲ ਆ। ਪਰ ਜੋ ਵੀ ਹੈ, ਜਿਸ ਤਰ੍ਹਾਂ ਦਾ ਇਹ ਸਾਰਾ ਸਮੁੱਚਾ ਪ੍ਰਕਰਨ ਮੈਂ ਤੁਹਾਨੂੰ ਸੁਣਾਇਆ, ਇਸ ਤਰ੍ਹਾਂ ਹੀ ਲੱਗਦਾ ਜਿੱਦਾਂ ਕਿ ਸਿਆਣੇ ਕਹਿੰਦੇ ਸੀਗੇ ਕਿ ਸੋਟਾ ਮਾਰਿਆ ਪਾਣੀ ਦੋ ਨਹੀਂ ਹੁੰਦੇ, ਪਰ ਲੱਗਦਾ ਕੁਛ ਲੋਕ ਧਾਰੀ ਬੈਠੇ ਕਿ ਅਸੀਂ ਦੋ ਕਰਕੇ ਰਹਾਂਗੇ। ਸੋ ਦੇਸ਼ ਦਾ ਹਾਲ ਮੇਰੇ ਖਿਆਲ ਦੇ ਨਾਲ ਜਦੋਂ ਨੂੰ ਜਨਤਾ ਨੂੰ ਸਮਝ ਆਊਗਾ, ਉਦੋਂ ਨੂੰ ਮੇਲਾ ਲੁੱਟ ਚੁੱਕਿਆ ਹੋਊਗਾ ਕਿ ਆਖਰ ਉਹਨਾਂ ਦੇ ਨਾਲ ਹੋਇਆ ਕੀ ਹੈ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਕੋਟਾ ਦੇ ਵਿੱਚ ਮਚੀ ਗਿਆ ਹਾਹਾਕਾਰ, ਮਾਸੂਮਾਂ ਦੀਆਂ ਮੌਤਾਂ ਦੀ ਗਿਣਤੀ ਹੁਣ 100 ਤੋਂ ਪਾਰ ਹੋਈ। ਦੇਖੋ, ਪ੍ਰਿਯੰਕਾ ਗਾਂਧੀ ਜੀ ਆ ਜਿਹੜੇ, ਉਹ ਸਕੂਟੀ ਤੇ ਬੈਠ ਕੇ ਯੂਪੀ ਦੇ ਵਿੱਚ ਤੇ ਪੀੜਤਾਂ ਕੋਲ ਜਾਂਦੇ ਆ। ਉਹਨਾਂ ਨੂੰ ਇੱਧਰ ਵੀ ਜਾਣਾ ਚਾਹੀਦਾ, ਕੋਈ ਗਿਆਨ ਹੀ ਨਹੀਂ ਆਇਆ ਮੇਰੇ ਖਿਆਲ ਦੇ ਨਾਲ ਹੁਣ ਤੱਕ। ਔਰ ਉੱਥੇ ਤੇ ਸਰਕਾਰ ਇਹਨਾਂ ਦੀ, ਉੱਥੇ ਤੇ ਹੁਣ ਮੋਦੀ ਬਰਬਾਦ ਨਹੀਂ ਨਾ ਕਰ ਰਿਹਾ। ਹਰ ਇੱਕ ਮਾਮਲੇ 'ਚ ਇਹ ਮੋਦੀ ਤੇ ਮਰ ਦਿੰਦੇ ਕਿ ਮੋਦੀ ਦੇਸ਼ ਨੂੰ ਬਰਬਾਦ ਕਰ ਰਿਹਾ, ਦੇਸ਼ ਨੂੰ ਬਰਬਾਦ ਕਰ ਰਿਹਾ। ਜਿਹੜੇ ਪ੍ਰਦੇਸ਼ ਤੁਹਾਡੇ ਸ਼ਾਸਕ ਪ੍ਰਦੇਸ਼ ਆ, ਉੱਥੇ ਕਿਹੜਾ ਸੋਨੇ ਦੀਆਂ ਕੰਧਾਂ ਕਢਵਾ ਛੱਡੀਆਂ ਤੁਸੀਂ। ਤਾਂ ਰਾਜਸਥਾਨ ਦੇ ਵਿੱਚ ਕੋਟਾ ਉਹ ਸ਼ਹਿਰ ਆ ਜਿੱਥੇ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਜਾ ਕੇ ਤਿਆਰੀ ਕਰਦੇ ਆ ਵੱਖ-ਵੱਖ ਪ੍ਰੀਖਿਆਵਾਂ ਲਈ, ਸਭ ਦੀਆਂ ਪ੍ਰੀਖਿਆਵਾਂ ਜਿਹੜੀਆਂ ਹੁੰਦੀਆਂ। ਔਰ ਬਹੁਤ ਸਾਰੇ ਸਟੂਡੈਂਟ ਜਿਹੜੇ ਆ ਉਹ ਸਟ੍ਰੈਸ ਕਰਕੇ ਕਈ ਵਾਰ ਖੁਦਕੁਸ਼ੀ ਵੀ ਕਰ ਦਿੰਦੇ। ਇਹ ਵੀ ਇੱਕ ਉੱਥੋਂ ਦੀ ਤਰਾਸਦੀ ਆ ਕੋਟਾ ਦੇ ਵਿੱਚ। ਹੁਣ ਉੱਥੇ ਦੀ ਦੂਸਰੀ ਤਰਾਸਦੀ ਕੀ ਨਿਕਲ ਕੇ ਆ ਰਹੀ ਆ ਕਿ ਜਿਹੜਾ JK ਲੋਨ ਹਸਪਤਾਲ ਹੈ ਉੱਥੇ, ਤਾਂ ਉਸ ਹਸਪਤਾਲ ਦੇ ਵਿੱਚ 100 ਦੇ ਕਰੀਬ ਨਵਜੰਮੇ ਬੱਚੇ ਆ ਜਿਹੜੇ ਉਹ ਮੌਤ ਦੀ ਗੋਦ 'ਚ ਜਾ ਬਰਾਜੇ ਸਿਰਫ 1 ਮਹੀਨੇ ਦੇ ਅੰਦਰ ਅੰਦਰ। 102 ਦਾ ਕੁੱਲ ਅੰਕੜਾ, ਜਦੋਂ ਤੱਕ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹੋ ਸਕਦਾ ਇਹ ਅੰਕੜਾ ਵੱਧ ਗਿਆ ਹੋਵੇ। ਔਰ ਇਹ ਉਹ ਹਸਪਤਾਲ ਆ ਜਿੱਥੇ 14 'ਚ ਮੇਰੇ ਖਿਆਲ ਦੇ ਨਾਲ 1100 ਬੱਚਾ ਮਰਿਆ 1 ਸਾਲ ਦੇ ਅੰਦਰ। ਔਰ ਉਸ ਤੋਂ ਬਾਅਦ ਜੇ 18 ਦੀ ਗੱਲ ਕਰੀਏ 900 ਬੱਚਾ 1000 ਬੱਚਾ ਉਦੋਂ ਮਰ ਗਿਆ, 900 ਬੱਚਾ 19 ਤੱਕ ਮਰ ਚੁੱਕਾ ਸੀਗਾ ਇਸ ਹਸਪਤਾਲ ਦੇ ਅੰਦਰ। ਸੋ ਹੁਣ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਲੱਕੋਂ ਲੈ ਰਹੀ ਆ, ਇਹਨਾਂ ਨੂੰ ਪੂਰਾ ਘੇਰ ਰਹੀ ਆ। ਪ੍ਰਦਰਸ਼ਨ ਵੀ ਜਾਰੀ ਹੋ ਗਏ ਆ। ਜਿਹੜੇ ਡਾਕਟਰ ਹਰਸ਼ਵਰਧਨ ਜੀ ਆ ਕੇਂਦਰੀ ਸਿਹਤ ਮੰਤਰੀ, ਉਹ ਵੀ ਰਿਪੋਰਟ ਤਲਬ ਕਰਨਗੇ। ਉਹਨਾਂ ਦਾ ਵੀ ਬਿਆਨ ਆ ਗਿਆ ਕਿ ਭਾਈ ਤੁਸੀਂ ਆਪਣੇ ਪੱਧਰ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖੋ, ਘੋਖੋ, ਜੋ ਕਮੀਆਂ ਪੇਸ਼ੀਆਂ ਦੂਰ ਕਰੋ। ਇਸ ਤੋਂ ਇਲਾਵਾ ਕੱਲ ਨੂੰ ਇੱਕ ਟੀਮ ਵੀ ਜਾ ਰਹੀ ਆ। ਮੇਰੇ ਖਿਆਲ ਦੇ ਨਾਲ ਹੋ ਸਕਦਾ ਕੇਂਦਰੀ ਸਿਹਤ ਮੰਤਰੀ ਆਪ ਵੀ ਚੱਲ ਜਾਵੇ। ਫਿਰ ਦੂਜੀ ਚੀਜ਼ ਇਹ ਆ ਕਿ ਇਸ ਮਾਮਲੇ ਤੇ ਹੁਣ ਸੋਸ਼ਲ ਮੀਡੀਆ ਤੇ ਕਾਂਗਰਸ ਘਿਰਦੀ ਪਈ ਆ। ਹਾਲਾਂਕਿ ਜਿਹੜਾ ਅਸ਼ੋਕ ਗਹਿਲੋਤ ਇਹਨਾਂ ਦਾ ਚੀਫ ਮਿਨਿਸਟਰ ਆ ਰਾਜਸਥਾਨ ਦੇ ਵਿੱਚ, ਉਹ ਕਹਿੰਦਾ ਜੀ ਕਿ ਅੱਗੇ ਨਾਲੋਂ ਘਟੀ ਆ, ਮਤਲਬ ਕਿ ਸਾਡੇ ਆਉਣ ਤੋਂ ਬਾਅਦ ਇਹ ਗਿਣਤੀ ਘਟੀ ਆ। ਪਰ ਜਿਹੜੇ ਉੱਥੋਂ ਦੇ ਸਿਹਤ ਵਿਭਾਗ ਨਾਲ ਜੁੜੇ ਲੋਕ ਆ ਜਾਂ ਜੁੜੇ ਮਾਹਰ ਆ, ਉਹ ਆਫ ਦੀ ਰਿਕਾਰਡ ਕਹਿ ਰਹੇ ਆ ਕਿ ਬਹੁਤ ਮੰਦਾ ਹਾਲ ਆ। ਕਾਰਨ ਇੱਕੋ ਹੀ ਇੱਕ ਨਜ਼ਰ ਆਉਂਦਾ, ਉੱਥੇ ਦੱਸਦੇ ਆ ਕਿ ਜੋ ਇਨਫਰਾਸਟਰਕਚਰ ਹੈ ਉਹਦੀ ਕਮਤੀ ਹੈ ਇੱਥੋਂ ਤੱਕ ਕਿ ਜੋ ਸੈਂਟਰਲਾਈਜ਼ ਆਕਸੀਜਨ ਪਾਈਪ ਆ ਉਹ ਵੀ ਦੱਸਦੇ ਕਿ ਰੀਸਟੋਰ ਹਾਲੇ 15 ਦਿਨਾਂ ਬਾਅਦ ਹੋਣੀ ਆ।
ਤਾਂ ਜਿੱਥੇ ਇਹ ਹਾਲ ਹੈ, ਅੱਗੇ ਆਕਸੀਜਨ ਤੋਂ ਜਦੋਂ ਯੂਪੀ ਦੇ ਵਿੱਚ ਇਸ ਤਰ੍ਹਾਂ ਦੀ ਤਰਾਸਦੀ ਵਾਪਰੀ ਸੀਗੀ ਉਦੋਂ ਸਾਰਾ ਦੇਸ਼ ਤਰਾਈ ਕਰ ਉੱਠਿਆ ਸੀਗਾ, ਤਾਂ ਉਹੀ ਹਾਲ ਇੱਥੇ ਆ। ਸੋ ਇਹ ਅੰਕੜਿਆਂ ਦੇ ਵਿੱਚ ਨਹੀਂ ਰੁੱਝੇ ਰਹਿਣਾ ਚਾਹੀਦਾ ਕਿ ਜੀ ਸਾਡੀ ਵਾਰੀ ਆਈ ਆ ਤੇ ਇਹ ਗਿਣਤੀ ਘਟੀ ਆ, 1 ਮਹੀਨੇ 'ਚ 100 ਬੱਚਿਆਂ ਦਾ ਮਰ ਜਾਣਾ। ਔਰ ਪਹਿਲਾਂ ਤੁਸੀਂ ਤਰਕ ਕੀ ਦਿੰਦੇ ਹੋ ਕਿ ਇਹ ਬੱਚੇ ਉਹ ਜੀ ਜਿਨ੍ਹਾਂ ਦਾ ਜਨਮ ਵੇਲੇ ਵਜਨ ਘੱਟ ਸੀ ਜਾਂ ਪ੍ਰੀ ਮੈਚਿਓਰ ਬੇਬੀ ਸੀਗੇ। ਤਾਂ ਇਸ ਤਰ੍ਹਾਂ ਦੇ ਇਹ ਜਿਹੜੇ ਤਰਕਹੀਣ ਜੇ ਜਵਾਬ ਹੈ ਉਹ ਨਹੀਂ ਜਨਤਾ ਨੂੰ ਪਚਣੇ। ਤੁਸੀਂ ਕੰਮ ਕਰਕੇ ਵਿਖਾਓ। ਉੱਥੇ ਅਸ਼ੋਕ ਗਹਿਲੋਤ ਨੂੰ ਇਹ ਤੇ ਹੈ ਨਹੀਂਗਾ ਕਿ ਅਜੇ ਰਾਤੀ ਆਇਆ ਸੱਤਾ ਦੇ ਵਿੱਚ, ਤਾਂ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ ਕਈ ਮਹੀਨਿਆਂ ਬਾਅਦ ਜਾਂ ਕੁਝ ਸਾਲਾਂ ਬਾਅਦ ਤੁਹਾਨੂੰ ਘੱਟੋ ਘੱਟ ਧਰਤੀ ਤੇ ਇਹ ਚੀਜ਼ਾਂ ਤੇ ਦਿਖਾਈਆਂ ਚਾਹੀਦੀਆਂ ਨੇ ਕਿ ਅਸੀਂ ਦੇਖੋ ਹਸਪਤਾਲ ਜਾਂ ਸਕੂਲ ਜਿਹੜੇ ਸੁਧਾਰ ਦਿੱਤੇ ਤਾਂ ਕਿ ਲੋਕਾਂ ਨੂੰ ਥੋੜਾ ਜਿਹਾ ਧਰਵਾਸਤਾ ਹੋਵੇ। ਸੋ ਰਾਜਨੀਤੀ ਹੋ ਰਹੀ ਹੈ ਇਸ ਮੁੱਦੇ ਤੇ। ਤਾਂ ਉਮੀਦ ਕਰਦੇ ਕਿ ਪ੍ਰਿਯੰਕਾ ਗਾਂਧੀ ਜਿਹੜੀ ਬਹੁਤ ਐਕਟਿਵ ਹੈ ਇਸ ਮਾਮਲੇ ਦੇ ਵਿੱਚ, ਸਿਆਸਤ ਦੇ ਵਿੱਚ, ਯੂਪੀ ਦੇ ਅੰਦਰ ਖਾਸ ਤੌਰ ਤੇ, ਉਹ ਰਾਜਸਥਾਨ ਵੱਲ ਵੀ ਝਾਤੀ ਮਾਰੇਗੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਜੀਠੀਆ ਦੇ ਨਜ਼ਦੀਕੀ ਸਾਥੀ ਦਾ ਕਤਲ, ਅਕਾਲੀ ਦਲ ਜਿਹੜਾ ਆ ਹੁਣ ਹੋਇਆ ਹਮਲਾਵਰ। ਦੇਖੋ ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਖੇਡ ਚੱਲ ਪਈ ਆ। ਇਹ ਸਰਕਾਰ ਜਿਹੜੀ ਕਾਂਗਰਸ ਸਰਕਾਰ ਸੀਗੀ, ਇਹ ਉਹ ਸਰਕਾਰ ਆ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਸੀ, ਇਹ ਵਿਕਟਮ ਸੀਗੇ ਔਰ ਆਪਣਾ ਪੀੜਤ ਪੱਤਾ ਜਿਹੜਾ ਉਹ ਅਕਸਰ ਖੇਡਿਆ ਕਰਦੇ ਸੀਗੇ ਕਿ ਸਾਨੂੰ ਜੁੱਤੀਆਂ ਮਾਰਦੇ ਆ ਜੀ, ਸਾਡੇ ਬੰਦਿਆਂ ਦੇ ਕਤਲ ਹੋ ਰਹੇ ਆ, ਜਾਂ ਜੋ ਉੱਥੇ ਉਦੋਂ ਵਿਵਸਥਾਗਤ ਕਮਜ਼ੋਰੀਆਂ ਸੀ ਉਹਦੇ ਤੇ ਰੱਜ ਕੇ ਰਾਜਨੀਤੀ ਹੁੰਦੀ ਸੀ। ਤਾਂ ਅੱਜ ਦੇ ਦੌਰ ਦੇ ਵਿੱਚ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਖਤਰਨਾਕ ਢੰਗ ਦੇ ਨਾਲ ਅੱਗੇ ਵੱਧ ਰਹੀਆਂ। ਆਪਾਂ ਗੁਰਦਾਸਪੁਰ ਦੇ ਵਿੱਚ ਮਾਮਲਾ ਦੇਖਿਆ, ਉੱਥੇ ਅਕਾਲੀ ਤੇ ਕਾਂਗਰਸੀ ਆਮੋ ਸਾਹਮਣੇ ਹੋਏ। ਚਲੋ ਸਿਆਸੀ ਬੰਦਿਆਂ ਨੇ ਸਿਆਸਤ ਕਰਨੀ ਆ, ਆਪਣੇ ਵਰਗੇ ਸਿਰਫ ਦੁੱਖ ਹੀ ਕਰ ਸਕਦੇ ਆ। ਤਾਂ ਹੁਣ ਕੱਲ ਰਾਤੀ ਦੱਸਦੇ ਆ ਕਿ ਮਜੀਠਾ ਹਲਕੇ ਦੇ ਪਿੰਡ ਉਮਰਾਪੁਰ ਦੇ ਵਿੱਚ ਅਕਾਲੀ ਸਰਪੰਚ ਕੋਈ ਬਾਬਾ ਗੁਰਦੀਪ ਸਿੰਘ ਉਮਰਾਪੁਰ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਨੂੰ ਆ ਰਹੇ ਸੀਗੇ। ਤਾਂ ਉਹ ਮਜੀਠੀਆ ਦੇ ਬਹੁਤ ਨਜ਼ਦੀਕੀ ਸਨ। ਉਹਨਾਂ ਦੀਆਂ ਤਸਵੀਰਾਂ ਵਗੈਰਾ ਜਿਹੜੀਆਂ ਅੱਜ ਸਾਰਾ ਦਿਨ ਟੈਲੀਵਿਜ਼ਨਾਂ ਤੇ ਚੱਲਦੀਆਂ ਰਹੀਆਂ ਨੇ। ਔਰ ਇਸ ਤੋਂ ਤੁਰੰਤ ਬਾਅਦ ਫਿਰ ਮਜੀਠੀਆ ਨੇ ਇਸ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਆ ਕੇ। ਤਾਂ ਇਸ ਤੋਂ ਬਾਅਦ ਹਾਲਾਂਕਿ ਮਜੀਠੀਆ ਨੇ ਇਸ ਤੋਂ ਪਹਿਲਾਂ ਇਹ ਗੱਲ ਆਖੀ ਆ ਕਿ ਸਿਆਸੀ ਕਤਲ ਹੈ, ਮਤਲਬ ਕਿ ਪੁਲਿਸ ਦੀ ਕੋਈ ਇਨਵੈਸਟੀਗੇਸ਼ਨ ਕਿਸੇ ਸਿੱਟੇ ਤੇ ਹਾਲੇ ਤੱਕ ਨਹੀਂ ਅੱਪੜੀ। ਉਹਨਾਂ ਨੇ ਇਸ ਨੂੰ ਸਿਆਸੀ ਕਤਲ ਹੀ ਕਰਾਰ ਦਿੱਤਾ। ਔਰ ਜਿਹੜਾ ਵਾਰ-ਵਾਰ ਇੱਕ ਨੈਕਸਸ ਦਾ ਜ਼ਿਕਰ ਕਰਦੇ, ਅੱਜ ਵੀ ਉਹਨਾਂ ਨੇ ਜ਼ਿਕਰਤ ਕੀਤਾ ਉਸ ਨੂੰ, ਸੁਖੀ ਜੱਗੂ ਗੱਠਜੋੜ। ਤਾਂ ਉਹ ਕਹਿੰਦੇ ਆ ਕਿ ਇਹਦੀ ਤਾਰ ਜਿਹੜੀ ਆ ਉਹ ਉੱਥੇ ਜਾ ਕੇ ਹੀ ਜੁੜਦੀ ਆ, ਕਿਉਂਕਿ ਇੱਕ ਮੁੰਡਾ ਕੋਈ ਪਹਿਲਾਂ ਵੀ ਕਿਸੇ ਮਾਮਲੇ ਦੇ ਵਿੱਚ ਹੈ ਕਿ ਉਹਦੀ ਮਾਂ ਦੇ ਖਿਲਾਫ ਇਸ ਗੁਰਦੀਪ ਸਿੰਘ ਹੋਰਾਂ ਦੀ ਸੁਪਤਨੀ ਨੇ ਚੋਣ ਲੜੀ ਸੀ ਔਰ ਚੋਣ ਸ਼ਾਇਦ ਜਿੱਤੀ ਵੀ ਆ। ਤੇ ਜੇ ਇਸ ਤਰ੍ਹਾਂ ਦੇ ਹਾਲ ਚੱਲਣਗੇ ਤਾਂ ਦੇਖੋ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਹੋਣਗੇ ਜਿੱਥੇ ਅਕਾਲੀ ਜਿੱਤੇ ਆ। ਤਾਂ ਕੱਲ ਨੂੰ ਇਹਦਾ ਮਤਲਬ ਹੈ ਕਿ ਉੱਥੋਂ ਫਿਰ ਮੋਟੀਵੇਟਡ ਹੋ ਕੇ ਲੋਕ ਜਿਹੜੇ ਆ ਉੱਥੇ ਵੀ ਫਟਾ ਚੱਕਣ ਲੱਗ ਪੈਣਗੇ। ਤਾਂ ਇਹ ਤੇ ਕਾਂਗਰਸ ਨੂੰ ਇਸ ਪੱਖ ਤੋਂ ਨਹੀਂ ਲੈਣਾ ਚਾਹੀਦਾ ਕਿ ਅਕਾਲੀਆਂ ਦੇ ਬੰਦੇ ਮਾਰਦੇ ਆ। ਇਹ ਦੇਖਣਾ ਚਾਹੀਦਾ ਕਿ ਇਹ ਅੱਗ ਜਿਹੜੀ ਆ ਉਹ ਹੋਰ ਘਰਾਂ ਨੂੰ ਨਾ ਸਾੜ ਸਕੇ। ਤਾਂ ਇਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ। ਤਾਂ ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਵੀ ਸੱਦ ਲਈ ਹੈ ਤੇ ਇਹ ਇੱਕ ਬਹੁਤ ਮੈਂ ਕਹੂੰਗਾ ਕਿ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਸ਼ਾਇਦ ਇਹ ਮੁੱਦਾ ਵੀ ਵਿਚਾਰਿਆ ਜਾਵੇ। ਸੋ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਕਿ ਇਹ ਕੋਈ ਨਾ ਕੋਈ ਅੰਦੋਲਨ ਵਗੈਰਾ ਜਿਵੇਂ ਅੱਗੇ ਕਰਦੇ ਰਹਿੰਦੇ ਇਹ ਜਿੱਦਾਂ ਖਾਸ ਤੌਰ ਤੇ ਦਲਵੀਰ ਸਿੰਘ ਹੋਰਾਂ ਦੇ ਮਾਮਲੇ 'ਚ ਕੀਤਾ ਸੀ ਇਹਨਾਂ ਨੇ, ਗੁਰਦਾਸਪੁਰ ਜੋ ਕਤਲ ਹੋਏ ਸੀ ਬੀਤੇ ਦਿਨੀ, ਤਾਂ ਉਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਪ੍ਰੋਟੈਸਟ ਸ਼ੁਰੂ ਕਰ ਦਿੱਤੇ ਸੀਗੇ ਕਿਉਂਕਿ ਅਕਾਲੀ ਦਲ ਇਹ ਦਿਖਾਉਣ ਦਾ ਯਤਨ ਕਰਦੇ ਆ ਕਿ ਅਸੀਂ ਆਪਣੇ ਵਰਕਰਾਂ ਦੇ ਨਾਲ ਖਲੋਤੇ ਹਾਂ ਚਾਹੇ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਵੀ ਪੱਖ ਚਰਚਾ ਮੰਗਦਾ ਕਿਉਂਕਿ ਜਦੋਂ ਅਕਾਲੀਆਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਤਾਂ ਬੁੱਧੀਜੀਵੀ, ਪੱਤਰਕਾਰ, ਸੋਸ਼ਲ ਮੀਡੀਆ ਉਹ ਬਹੁਤ ਮਿੱਥ ਕੇ ਲੈਂਦਾ ਸੀ ਇਹਨਾਂ ਚੀਜ਼ਾਂ ਨੂੰ, ਮਿੱਥ ਕੇ ਲੈਂਦਾ ਸੀ। ਪਰ ਹੁਣ ਦੇਖੋ ਗੱਲ ਇਹ ਆ ਕਿ ਹੇਠਲੇ ਪੱਧਰ ਤੇ ਜਿਹੜੇ ਮਰਦੇ ਪਏ ਆ ਇਹਨਾਂ ਨੇ ਕੁਛ ਨਹੀਂ ਕੀਤਾ, ਇਹਨਾਂ ਨੇ ਕੁਛ ਨਹੀਂ ਕੀਤਾ। ਜੇ ਤੁਸੀਂ ਆਖੋ ਕਿ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕਰ ਦਿੱਤਾ, ਇੱਥੇ ਸਮਰਥਕ ਨੇ, ਪਾਰਟੀ ਸਮਰਥਕ ਹੈ ਜਿਸ ਤਰ੍ਹਾਂ ਕੋਈ ਆਮ ਆਦਮੀ ਪਾਰਟੀ ਦਾ, ਕੋਈ ਕਾਂਗਰਸ ਦਾ। ਜੇ ਤੁਹਾਡੇ ਕੋਈ ਗੁਨਾਹਗਾਰ ਹੋ ਸਕਦੇ ਤਾਂ ਕੋਈ ਵੱਡੇ ਆਗੂ ਹੋਣਗੇ, ਉਹਨਾਂ ਨੂੰ ਤਾਂ ਕੋਈ ਚੱਕਰ ਹੀ ਨਹੀਂ ਹੈ, ਉਹਨਾਂ ਨੂੰ ਤਾਂ ਕੋਈ ਕੱਖ ਵੀ ਨਹੀਂ ਲਾ ਸਕਦਾ, ਕੱਖ ਵੀ ਨਹੀਂ ਨਾਲ ਛੁਆ ਸਕਦਾ। ਇਹ ਤੇ ਜਿਹੜੇ ਛੋਟੇ ਬੰਦੇ, ਸਮਰਥਕ ਬੰਦੇ ਜੇ ਇਸ ਤਰ੍ਹਾਂ ਮਰਦੇ ਰਹਿਣ, ਜੋ ਸਾਡੇ ਭੈਣ ਭਰਾ ਨੇ, ਲੀਡਰ ਵੀ ਸਾਡੇ ਵਿੱਚੋਂ ਹੀ ਆ ਕਿ ਇਹ ਸਾਡੇ ਜਿਹੜੇ ਛੋਟੇ ਭੈਣ ਭਰਾ, ਛੋਟੇ ਕਾਡਰ ਦਾ ਹਿੱਸਾ ਹੈ ਜਿਹੜੇ, ਉਹ ਜੇ ਇਸ ਤਰ੍ਹਾਂ ਮਰਨਗੇ, ਇੱਕ ਧਿਰ ਚੁੱਪ ਵੱਟ ਰੱਖੂਗੀ ਤਾਂ ਫਿਰ ਦੂਸਰੀ ਧਿਰ ਜਦੋਂ ਉਹਨੂੰ ਮੌਕਾ ਮਿਲੂਗੀ ਫਿਰ ਉਹ ਕੰਡੇ ਖਿੱਚਣ ਲੱਗ ਪਊਗੀ। ਇਹਦੇ
ਨਾਲ ਸਾਡੇ ਰਾਹ ਦੇ ਵਿੱਚ ਅੱਗੇ ਫਿਰ ਹੋਰ ਜਿਹੜੇ ਕੰਡੇ ਆ ਉਹ ਵਧਣਗੇ ਜੋ ਪੰਜਾਬ ਦੇ ਰਸਤੇ 'ਚ ਕੰਡੇ ਆ। ਇਹ ਸਿਆਸੀ ਦੁਸ਼ਮਣੀਆਂ ਪੰਜਾਬ ਦੇ ਵਿੱਚ ਬਹੁਤ ਸਾਰੇ ਕਤਲ ਕਰਵਾਉਂਦੀਆਂ। ਇਹਨਾਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ, ਚਾਹੇ ਉਹ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਭਾਜਪਾ ਵਾਲੇ ਆ, ਉਹਨਾਂ ਲੋਕਾਂ ਨੂੰ ਜਿਹੜੇ ਸਿਆਸਤ ਚਲਾਉਂਦੇ ਆ ਮੋਹਰੇ ਆ ਕੇ ਆਪਣੇ ਪਾਰਟੀਆਂ ਦੇ ਜਿਹੜੇ ਸਮਰਥਕ ਆ, ਇੱਕ ਤੇ ਇਹ ਕਿ ਉਹਨਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਇੱਥੋਂ ਤੱਕ ਨਾ ਪੜੋ। ਦੂਜੀ ਚੀਜ਼ ਹੈ ਜੇ ਕੋਈ ਕਰਦਾ ਹੈ ਤੇ ਉਹਦਾ ਇਹਨਾਂ ਨੂੰ ਪੱਖ ਨਹੀਂ ਤੋੜਨਾ ਚਾਹੀਦਾ, ਚਾਹੇ ਕੋਈ ਵੀ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਭਾਜਪਾ ਵੱਲੋਂ ਉਮਰ ਖਾਲਿਦ ਦੇ ਮਲੇਰਕੋਟਲਾ ਆਉਣ ਦੇ ਉੱਤੇ ਪਾਬੰਦੀ ਦੀ ਮੰਗ। ਨਹੀਂ, ਇਹ ਕੋਈ ਯੂਪੀ ਥੋੜੀ ਹੈ ਕਿ ਤੁਸੀਂ ਇਸ ਤਰ੍ਹਾਂ ਜਾ ਕੇ ਇੱਕ ਮੰਗ ਪੱਤਰ ਦੇ ਦਿਓ। ਵਿਚਾਰ ਕੋ ਬੰਦੇ ਤੁਰੇ, ਟੈਂਪੂ ਤੇ ਬੈਠ ਗਏ, ਆਟੋ ਤੇ ਜਾ ਕੇ ਉੱਥੇ ਮੰਗ ਪੱਤਰ ਦੇ ਆਏ। ਇਸ ਤਰ੍ਹਾਂ ਨਹੀਂ ਪਾਬੰਦੀ। ਜਿਸ ਤਰ੍ਹਾਂ ਪਾਬੰਦੀ ਲੱਗਣੀ ਹੁੰਦੀ ਹੈ, ਕੈਪਟਨ ਬਹੁਤ ਸਿਆਣੇ ਆਦਮੀ ਹੈ, ਤੁਹਾਨੂੰ ਪਤਾ ਹੀ ਹੈ। ਉਹਨਾਂ ਨੇ ਤੇ ਇੱਥੇ ਉਹ ਸਿਰੀ ਪਤਾ ਨਹੀਂ ਕਿੰਨੀਆਂ ਕੁ ਸਿਰੀਆਂ ਵਾਲਾ ਸਿਰੀ ਹੈ, ਉਹ ਆਇਆ ਜਦੋਂ ਇੱਥੇ ਰਵੀ ਸ਼ੰਕਰ, ਉਹਦੇ ਬਾਰੇ ਵੀ ਤੇ ਬਹੁਤ ਸਾਰੇ ਮੰਗ ਪੱਤਰ ਦਿੱਤੇ ਸੀਗੇ ਨਾ। ਲੈਫਟਿਸਟ ਜਿਹੜੇ ਸਟੂਡੈਂਟ ਯੂਨੀਅਨ ਵਾਲੇ, ਉਹਨਾਂ ਨੇ ਵੀ ਦਿੱਤੇ ਸੀਗੇ। ਕੁਛ ਹੋਰ ਜਥੇਬੰਦੀਆਂ ਵੀ ਸੀਗੀਆਂ, ਵਿਰੋਧਤਾ ਕਰ ਰਹੀਆਂ ਸੀਗੀਆਂ ਕਿ ਇਹ ਭਾਈ ਇੱਕ ਖਾਸ ਵਿਚਾਰਧਾਰਾ ਨੂੰ ਅਪਣਾਇਆ ਆਦਮੀ ਹੈ, ਇਹਨੂੰ ਇਸ ਤਰ੍ਹਾਂ ਇੱਕ ਵੱਡੇ ਇੰਸਟੀਚਿਊਟ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਤੇ ਤਦ ਉਹਨਾਂ ਦਾ ਵਿਰੋਧ ਜਿਹੜਾ ਸੀਗਾ ਉਹ ਡਾਂਗਾ ਮਾਰ ਕੇ ਕੁਚਲ ਦਿੱਤਾ ਸੀਗਾ ਪੁਲਿਸ ਨੇ ਕਿ ਨਹੀਂ ਭਾਈ। ਪਰ ਪੰਜਾਬ ਦਾ ਇਹ ਖਾਸਾ ਵੀ ਹੈ ਕਿ ਜਿਹੜਾ ਮਰਜ਼ੀ ਆਵੇ ਭਾਈ ਆਪਦੇ ਵਿਚਾਰ ਰੱਖੇ। ਤੇ ਕਨ੍ਹਈਆ ਵੀ ਆ ਕੇ ਗਿਆ ਥੋੜੇ ਦਿਨ ਪਹਿਲਾਂ, ਮੇਰੇ ਖਿਆਲ ਦੇ ਨਾਲ ਮਾਨਸੇ ਦੇ ਵਿੱਚ ਆ ਕੇ ਗਿਆ ਕਨ੍ਹਈਆ, ਸਾਡੇ ਮਲੋਟ ਵੀ ਆ ਕੇ ਗਿਆ। ਤੇ ਕਨ੍ਹਈਏ ਦਾ ਇਹ ਸਾਥੀ ਹੈ, ਕੀ ਗੱਲ ਹੈ, ਉਹ ਕੋਈ ਬੰਬ ਬੰਨ ਕੇ ਆਊਗਾ ਨਾਲ ਜਿਹੜਾ ਉੱਥੇ ਮਲੇਰਕੋਟਲੇ ਨੂੰ ਡਾ ਦੂਗਾ। ਸੋ ਮੇਰੇ ਖਿਆਲ ਦੇ ਨਾਲ ਇਹ ਫਜ਼ੂਲ ਦੀ ਰਾਜਨੀਤੀ। ਹਾਂ, ਭਾਜਪਾ ਵਾਲੇ ਉਹਦੀ ਮੁਖਾਲਫਤ ਕਰ ਸਕਦੇ ਆ, ਸ਼ਾਂਤਮਈ ਕੋਈ ਉਹਦੇ ਖਿਲਾਫ ਪ੍ਰਦਰਸ਼ਨ ਕਰ ਸਕਦੇ, ਕਾਲੀਆਂ ਝੰਡੀਆਂ ਵਿਖਾਓ, ਜੋ ਵੀ ਬਣਦਾ ਤੁਹਾਨੂੰ। ਜੇ ਕੋਈ ਲੱਗਦਾ ਕੋਈ ਗਲਤ ਕਰ ਰਿਹਾ ਤਾਂ ਕਰ ਲਓ ਵਿਰੋਧ ਤੁਸੀਂ ਆਪਣੇ ਪੱਧਰ ਤੇ। ਔਰ ਤੁਸੀਂ ਸਮਰਥਨ ਦੇ ਵਿੱਚ ਜਲੂਸ ਕੱਢਦੇ, ਤੁਹਾਨੂੰ ਕੈਪਟਨ ਸਰਕਾਰ ਉਹਦੀ ਵੀ ਖੁੱਲ੍ਹ ਦੇਣ ਲਈ ਹੈ ਕਿ ਹਾਂ ਭਾਈ ਤੁਸੀਂ ਸਮਰਥਨ ਦੇ ਵਿੱਚ ਜਾਨੀ ਸੀ ਇਹਦੇ, ਜੇ ਤੁਸੀਂ ਸਮਰਥਕ ਹੋ ਤਾਂ ਕੋਈ ਚੱਕਰ ਨਹੀਂ ਹੈ, ਕੋਈ ਗੱਲ ਨਹੀਂ ਹੈ, ਕੋਈ ਦਿੱਕਤ ਨਹੀਂ, ਤੁਸੀਂ ਉਹਦੀ ਵੀ ਸਪੋਰਟ ਕਰ ਸਕਦੇ ਹੋ। ਜਦੋਂ ਤੁਹਾਨੂੰ ਸਪੋਰਟ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ ਪੰਜਾਬ ਨੇ, ਤਾਂ ਫਿਰ ਜੇ ਕੋਈ ਆਉਂਦਾ ਆਪਣੇ ਪੱਧਰ ਤੇ ਜਾਂ ਕੋਈ ਸੱਦਦਾ, ਉਹ ਇੱਥੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਤਾਂ ਫਿਰ ਉਹਦੇ ਤੇ ਪਾਬੰਦੀ ਕਰ। ਔਰ ਜੇ ਸਰਕਾਰ ਪਾਬੰਦੀ ਇਸ ਤਰ੍ਹਾਂ ਦੀ ਲਾਉਂਦੀ ਹੈ ਤਾਂ ਸਾਰਿਆਂ ਨੂੰ ਸਖਤ ਵਿਰੋਧਤਾ ਕਰਨੀ ਚਾਹੀਦੀ ਹੈ ਇਸ ਚੀਜ਼ ਦੀ। ਜੀ ਜੀ ਜੀ। ਤੇ ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਕਰਤਾਰਪੁਰ ਲਾਂਘੇ ਦੇ ਉੱਤੇ ਭਾਰਤੀ ਅਧਿਕਾਰੀਆਂ ਦੀ ਹੁਣ ਸਖਤੀ ਲਾਈਆਂ ਨਵੀਆਂ ਪਾਬੰਦੀਆਂ। ਹਾਂਜੀ, ਦੇਖੋ ਉਹ ਰਾਤ ਵੀ ਆਪਾਂ ਗੱਲ ਕੀਤੀ ਸੀ, ਉਦੋਂ ਕੋਈ ਸਪਸ਼ਟ ਨਹੀਂ ਸੀ ਹੋਈ। ਤਾਂ ਉਧਰ ਮੇਰੇ ਖਿਆਲ ਦੇ ਨਾਲ ਇਹ ਪਾਬੰਦੀਆਂ ਲਾਈਆਂ ਗਈਆਂ। ਉੱਥੋਂ ਮੰਦਭਾਗੀ ਖਬਰ ਇਹ ਵੀ ਸੁਣਨ ਨੂੰ ਮਿਲੀ ਹੈ, ਕੁਛ ਬੁੱਧੀਜੀਵੀ, ਕੁਛ ਇੰਟਲੈਕਚੁਅਲ ਪਾਕਿਸਤਾਨ ਦੇ, ਕੁਛ ਪੱਤਰਕਾਰ ਖਾਸ ਤੌਰ ਤੇ ਜਿਹੜੇ ਸਿੱਖ ਇਤਿਹਾਸ ਨੂੰ ਪੇਸ਼ ਕਰਦੇ ਰਹੇ ਦੁਨੀਆ ਭਰ ਦੇ ਵਿੱਚ, ਉਹ ਉੱਥੇ ਗਏ ਵਫਦ ਦੇ ਰੂਪ ਦੇ ਵਿੱਚ, ਤੇ ਉਹਨਾਂ ਨੂੰ ਤੇ ਲੰਗਰ ਵੀ ਨਹੀਂ ਛਕਣ ਦਿੱਤਾ ਗਿਆ। ਇੰਨੀ ਜ਼ਿਆਦਾ ਸਖਤਾਈ ਕਰ ਦਿੱਤੀ ਗਈ ਹੈ। ਔਰ ਗੁਰਪੁਰਬ ਜਿਹੜਾ 5 ਜਨਵਰੀ ਨੂੰ ਮਨਾਉਣਾ ਉਹਨਾਂ ਨੇ, ਦਸਮ ਪਾਤਸ਼ਾਹ ਦਾ, ਤਾਂ ਉਹਦੇ ਬਾਬਤ ਉਹਨਾਂ ਨੇ ਇਹ ਫੈਸਲਾ ਲਿਆ ਕਿ ਤਦ ਤੱਕ ਕੋਈ ਵੀ ਗੈਰ ਸਿੱਖ ਜਿਹੜਾ ਉਹ ਕਰਤਾਰਪੁਰ ਸਾਹਿਬ ਨਤਮਸਤਕ ਨਹੀਂ ਹੋਏਗਾ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਆਈ ਹੈ। ਸੋ ਹੁਣ ਦੂਸਰੇ ਪਾਸੇ ਭਾਰਤ ਵਾਲਿਆਂ ਨੇ ਵੀ ਚੱਕਤਾ ਕੰਮ। ਇਹ ਕਹਿੰਦੇ ਆ ਕਿ ਜਿੱਦਾਂ ਕਿ ਆਪਾਂ ਦੇਖਿਆ ਉਹਨਾਂ ਨੇ ਕਿ ਜਦੋਂ ਟਮਾਟਰ ਪਾਕਿਸਤਾਨ 'ਚ ਬਹੁਤ ਮਹਿੰਗੇ ਸੀਗੇ, ਤਾਂ ਇੱਧਰੋਂ ਬਹੁਤ ਸਾਰੀ ਸੰਗਤ ਜਿਹੜੀ ਹੈ ਟਮਾਟਰ ਲੈ ਕੇ ਗਈ ਸੀ। ਹੋਰ ਜਿਹੜੀਆਂ ਚੀਜ਼ਾਂ ਵਸਤਾਂ ਉੱਧਰ ਮਹਿੰਗੀਆਂ, ਇੱਧਰੋਂ ਰਸਦ, ਕੱਚੀ ਰਸਦ ਜਿਹਨੂੰ ਆਪਾਂ ਕਹਿ ਦਿੰਦੇ, ਸੰਗਤਾਂ ਬਹੁਤ ਲੈ ਕੇ ਗਈਆਂ। ਤੇ ਉਹਨਾਂ ਨੂੰ ਅਪੀਲ ਕਰਨੀ ਪਈ ਸੀ ਕਿ ਭਾਈ ਰਹਿਣ ਦੇ, ਬੱਸ ਕਰੋ, ਬਹੁਤ ਹੋ ਗਏ, ਭੰਡਾਰੇ ਫੁੱਲ ਹੋ ਗਏ ਆ। ਹੁਣ ਦੱਸਦੇ ਆ ਕਿ ਜਿਹੜੀ ਇਸ ਤਰ੍ਹਾਂ ਦੀ ਰਸਦ ਆ, ਚਾਹੇ ਉਹ ਦਾਲ ਆ, ਲੰਗਰ ਵਾਸਤੇ ਚਾਹ ਪੱਤੀ ਆ, ਖੰਡ ਆ, ਸਬਜ਼ੀਆਂ ਜਾਂ ਹੋਰ ਪਦਾਰਥ ਆ, ਉਹ ਇੰਟੀਗ੍ਰੇਟਡ ਚੈੱਕ ਪੋਸਟ ਹੈ ਜਿੱਥੇ ਕਸਟਮ ਵਿਭਾਗ ਦੇ ਇਮੀਗ੍ਰੇਸ਼ਨ ਦੇ ਅਧਿਕਾਰੀ ਹੁੰਦੇ ਆ, ਉੱਥੇ ਰੋਕ ਲੈਂਦੇ ਆ। ਉਹ ਕਹਿੰਦੇ ਕਿ ਸਮਾਨ ਤੁਹਾਨੂੰ ਮੋਰੇ ਨਹੀਂ ਅਸੀਂ ਲਿਜਾਣ ਦੇਵਾਂਗੇ। ਹਾਲਾਂਕਿ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਕੀਤੀ ਗਈ, ਮਤਲਬ ਕਿ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਪਾਬੰਦੀ ਹੈ ਜਿਹੜੀ ਉਹ ਨਹੀਂ ਕੀਤੀ ਗਈ। ਇੱਕ ਬਹੁਤ ਦਿਲਚਸਪ ਗੱਲ ਆ ਕਿ ਭਾਰਤ ਸਰਕਾਰ ਨੇ ਜਾਂ ਇਹਨਾਂ ਦੀ ਜਿਹੜੀ ਅਥਾਰਟੀ ਹੈ, ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਲਿਆ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਨੂੰ, ਮੈਂ ਜਿਵੇਂ ਕੱਲ ਵੀ ਗੱਲ ਕੀਤੀ ਸੀਗੀ ਕਿ ਉਧਰ ਵੀ ਕਾਹਨੂੰ, ਜੇ ਆਪਾਂ ਹੁਣ ਵੇਖੀਏ ਕਿ ਮੂਲ ਉਦੇਸ਼ ਕੀ ਆ ਕਿ ਆਵਾਮ ਨੇੜੇ ਆਵੇ, ਬਾਬੇ ਦੇ ਦਰ ਤੇ ਜਿਹੜਾ ਵੀ ਜਾਵੇ ਉਹ ਆਪਸ ਦੇ ਵਿੱਚ ਜੁੜ ਬੈਠੇ। ਜਦੋਂ ਇਮਰਾਨ ਖਾਨ ਦਾ ਕੱਟ ਸੀਗਾ, ਜਿੱਦਣ ਉਦਘਾਟਨ ਹੋਇਆ, ਉਦੋਂ ਸਾਰੇ ਹੀ ਸੀਗੇ, ਹਿੰਦੂ ਆਗੂ ਵੀ ਸੀ, ਸਿੱਖ ਵੀ ਸੀਗੇ, ਮੁਸਲਮਾਨ ਵੀ, ਸਾਰੇ ਇੱਕੋ ਜਗ੍ਹਾ ਤੇ ਬੈਠੇ ਸੀ। ਕੀ ਪਰਵਾਹੀ ਆ? ਤਾਂ ਜਿਹੜਾ ਮੂਲ ਉਦੇਸ਼ ਹੈ ਕਿ ਲੋਕ ਨੇੜੇ ਹੋਣ ਬਾਬੇ ਦੇ ਦਰ ਤੇ ਜਾ ਕੇ, ਤਾਂ ਫਿਰ ਤਾਂ ਤੁਸੀਂ ਮੂਲ ਉਦੇਸ਼ ਤੋਂ ਭਟਕ ਰਹੇ ਹੋ ਨਾ, ਭਟਕ ਰਹੇ ਹੋ ਤੁਸੀਂ। ਆਪਾਂ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜੇ ਭਾਰਤੀ ਆਏ ਜੀ ਸਿਰਾ ਕਰੀ ਜਾਂਦੇ ਆ।
ਤਾਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਅੱਗੇ ਆਉਣਾ ਚਾਹੀਦਾ, ਜਿੱਥੇ ਜਿੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ, ਕਿਉਂਕਿ ਜਿਹੜੀ ਇਹ ਰਸਦ ਜਾਰੀ ਹੈ, ਜੇ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਚੈੱਕ ਕਰੋ, ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ। ਹਾਂ, ਲਿਮਟਿਡ ਕਰ ਦਿਓ ਜੇ ਤੁਹਾਨੂੰ ਕੋਈ ਚੈਕਿੰਗ 'ਚ ਸਮੱਸਿਆ ਹੁੰਦੀ, ਕਿਉਂਕਿ ਬੰਦੇ ਲਿਮਟਿਡ ਜਾ ਰਹੇ, ਕੋਈ ਬਹੁਤੀ ਵੱਡੀ ਭੀੜ ਨਹੀਂ ਜਾ ਰਹੀ। ਜੇ ਤੁਹਾਡੇ ਕੋਲ ਕੋਈ ਚੈਕਿੰਗ ਦੀ ਸਮੱਸਿਆ ਹੈ ਵੀ ਹੈ ਤਾਂ ਉਹਨੂੰ ਹੱਲ ਕਰਨ ਵਾਸਤੇ ਕੁਝ ਚੀਜ਼ਾਂ ਜਿਹੜੀਆਂ ਸੀਮਤ ਕਰ ਦਿਓ। ਪਰ ਜੇ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਮੇਰੇ ਖਿਆਲ ਦੇ ਨਾਲ ਰਸਦ ਜਿਹੜੀ ਹੈ ਲੰਗਰਾਂ ਵਾਸਤੇ ਜਾਣੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਵੀ ਚਾਹੇ ਸੰਗਤ ਸਿੱਖ ਹੋਵੇ, ਚਾਹੇ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹਦੇ ਵਿੱਚ ਵੀ ਇੱਕ ਆਸਥਾ ਜੁੜੀ ਹੁੰਦੀ ਹੈ, ਇੱਕ ਸ਼ਰਧਾ ਜੁੜੀ ਹੁੰਦੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰੇ ਜਾਣੇ ਧਿਆਨ